ਸਿਆਣੇ ਕਹਿੰਦੇ ਆ ਨਾ ਕੋਈ ਬੁਰਾ ਘਰੋਂ ਜੰਮੇ ਤੇ ਨਾ ਕੋਈ ਬਾਹਰੋਂ ਵਸ ਪਏ। ਸਿਰਫ ਵਿਆਹ ਤੋਂ ਚੰਦ ਦਿਨ ਬਾਅਦ ਹੀ ਲੜਕੀ ਨੂੰ ਇਹ ਤਾਨੇ ਮਿਲਣ ਲੱਗ ਗਏ ਕਿ ਤੂੰ ਬੱਚਾ ਪੈਦਾ ਨਹੀਂ ਕਰ ਸਕਦੀ। ਤਿੰਨ ਜਾਣੇ ਰਲੇ ਆ। ਇੱਕ ਬੰਦੇ ਨੇ ਕਿਹਾ ਜੀ ਮੈਂ ਹਕੀਮ ਆ, ਮੇਰੇ ਕੋਲ ਲੈ ਆਓ, ਮੈਂ ਠੱਕ ਦਿਨ ਨਿਆਣਾ ਜਿਹੜਾ ਵਾ ਉਹ ਮੰਜੇ ਤੇ ਪਿਆ ਹੋਏਗਾ, ਤੁਸੀਂ ਚੱਕੀ ਆ ਤੇ ਉਹਦੇ ਮਾਪਿਆਂ ਦੇ ਘਰ ਜਾ ਕੇ ਛੱਡ ਆਂਦੀ ਆ। ਅਲਾਈਡ ਹਸਪਤਾਲ ਵਾਲਿਆਂ ਨੇ ਜਦੋਂ ਚੈੱਕ ਕੀਤਾ, ਉਹਦਾ ਮੈਡੀਕਲ ਕਰਵਾਇਆ ਗਿਆ, ਮੈਡੀਕਲ ਦੇ ਵਿੱਚ ਇਹ ਗੱਲ ਸਾਬਤ ਹੋ ਗਈ। ਅੱਛਾ ਜੀ, ਸਿਆਣੇ ਕਹਿੰਦੇ ਆ ਨਾ ਕੋਈ ਬੁਰਾ ਘਰੋਂ ਜੰਮੇ ਤੇ ਨਾ ਕੋਈ ਬਾਹਰੋਂ ਵਸ ਪਏ। ਜਿਹੜਾ ਅਫਸੋਸਨਾਕ ਵਾਕਿਆ ਤੁਹਾਨੂੰ ਮੈਂ ਦੱਸਣ ਲੱਗਾ ਵਾਂ, ਇਹ ਥਾਣਾ ਜੀ ਚੱਕ ਝੁਮਰਾ ਉਹਦੇ ਇਲਾਕੇ ਦੇ ਵਿੱਚ ਪੇਸ਼ ਆਇਆ। ਸਿਰਫ ਵਿਆਹ ਤੋਂ ਚੰਦ ਦਿਨ ਬਾਅਦ ਹੀ ਲੜਕੀ ਨੂੰ ਇਹ ਤਾਨੇ ਮਿਲਣ ਲੱਗ ਗਏ ਕਿ ਤੂੰ ਬੱਚਾ ਪੈਦਾ ਨਹੀਂ ਕਰ ਸਕਦੀ। ਇਹਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਨਾ ਉਹ ਸਾਰਿਆਂ ਨੇ ਜ਼ੇਨ ਦੇ ਵਿੱਚ ਰੱਖਣੀਆਂ ਵਾ। ਇੱਕ ਤਾਂ ਨੀਮ ਹਕੀਮ ਖਤਰਾ ਜਾਨ। ਮਾੜੀ ਜੀ ਕੋਈ ਗੱਲਬਾਤ ਹੁੰਦੀ ਆ ਤੇ ਅਸੀਂ ਹਕੀਮਾਂ ਵੱਲ ਤੁਰ ਪੈਂਦੇ ਆ ਕਿ ਹਕੀਮ ਸਾਹਿਬ ਸਾਨੂੰ ਦਵਾਈ ਦਿਓ, ਸਾਡੇ ਬੱਚਾ ਪੈਦਾ ਨਹੀਂ ਹੋ ਰਿਹਾ, ਹਕੀਮ ਸਾਹਿਬ ਸਾਨੂੰ ਦਵਾਈ ਦਿਓ, ਸਾਨੂੰ ਮਰਦਾਨਾ ਕਮਜ਼ੋਰੀ ਹੋ ਰਹੀ ਆ, ਫਲਾਹ ਹੋ ਰਹੀ ਆ, ਟਮਕਾ ਹੋ ਰਹੀ ਆ। ਇਹ ਸਰਾਸਰ ਬੰਦੇ ਦੇ ਗੁਰਦਿਆਂ ਤੇ ਜਾ ਕੇ ਅਸਰ ਕਰਦਾ। ਇਹ ਮੈਂ ਨਹੀਂ ਕਹਿ ਰਿਹਾ, ਇਹ FIR ਕਹਿ ਰਹੀ ਆ ਕਿ ਜਨਾਬ ਹਕੀਮ ਸਾਹਿਬ ਨੇ ਦਵਾਈ ਦਿੱਤੀ ਤੇ ਦਵਾਈ ਦਾ ਸਿੱਧਾ ਹੀ ਜਾ ਕੇ ਅਸਰ ਜਿਹੜਾ ਵਾ ਉਹ ਗੁਰਦਿਆਂ ਤੇ ਹੋਇਆ। ਹਕੀਮਾਂ ਦੀਆਂ ਜਿੰਨੀਆਂ ਵੀ ਦਵਾਈਆਂ ਵਾ ਉਹਨਾਂ ਦਾ ਜਾ ਕੇ ਅਸਰ ਸਿੱਧਾ ਗੁਰਦਿਆਂ ਤੇ ਹੁੰਦਾ ਵਾ। ਇਹ ਜਨਾਬੇ ਵਾਲੀ ਇੱਕ FIR ਆ। ਇਹਦੇ ਮੁਤਾਬਕ 20-22 ਸਾਲ ਦੀ ਕੁੜੀ ਦੀ ਸ਼ਾਦੀ ਹੋਈ। ਸ਼ਾਦੀ ਦੇ ਥੋੜੇ ਦਿਨ ਬਾਅਦ ਹੀ ਉਹਨੇ ਕਿਹਾ ਜੀ ਕਿ ਤੂੰ ਬੱਚਾ ਨਹੀਂ ਪੈਦਾ ਕਰ ਸਕਦੀ। ਤਿੰਨ ਜਾਣੇ ਰਲੇ ਆ। ਇੱਕ ਬੰਦੇ ਨੇ ਕਿਹਾ ਜੀ ਮੈਂ ਹਕੀਮ ਆ, ਮੇਰੇ ਕੋਲ ਲੈ ਆਓ, ਮੈਂ ਦਵਾਈ ਦੀਆਂ 2 ਪੁੜੀਆਂ ਦੇਵਾਂਗਾ, ਠੱਕ ਦੇਣੇ ਜਨਾਬੇ ਵਾਲੀ ਨਿਆਣਾ ਜਿਹੜਾ ਵਾ ਉਹ ਮੰਜੇ ਤੇ ਪਿਆ ਹੋਏਗਾ। ਲੇਕਿਨ ਇਹ ਸਾਰੀ ਸੂਰਤ ਹਾਲ ਤੋਂ ਬਾਅਦ ਉਸ ਬੱਚੀ ਦੇ ਗੁਰਦੇ ਖਰਾਬ ਹੋ ਗਏ। ਫਿਰ ਜਦੋਂ ਗੁਰਦੇ ਖਰਾਬ ਹੋਏ ਫਿਰ ਇਹਨੂੰ ਸਾਂਭੋ ਵੀ ਤੁਸੀਂ ਨਾ। ਜਦੋਂ ਦਵਾਈ ਹਕੀਮ ਕੋ ਤੁਸੀਂ ਲੈ ਕੇ ਦਿੱਤੀ ਆ, ਇਹਨੂੰ ਸਾਂਭਣਾ ਵੀ ਤੁਸੀਂ ਆ। ਫਿਰ ਜਨਾਬੇ ਵਾਲੀ ਤੁਸੀਂ ਚੱਕੀ ਆ ਤੇ ਉਹਦੇ ਮਾਪਿਆਂ ਦੇ ਘਰ ਜਾ ਕੇ ਛੱਡ ਆਂਦੀ ਆ, ਲਓ ਜੀ ਫੜੋ ਤੇ ਇਹਨੂੰ ਸਾਂਭੋ। ਹੁਣ ਇਹਦਾ ਬੇੜਾ ਗਰਕ ਹੋ ਗਿਆ। ਖੈਰ ਜੀ ਉਹ ਵਿਚਾਰੇ ਲੈ ਕੇ ਅਲਾਈਡ ਹਸਪਤਾਲ ਦੇ ਵਿੱਚ ਆਏ। ਅਲਾਈਡ ਹਸਪਤਾਲ ਵਾਲਿਆਂ ਨੇ ਜਦੋਂ ਚੈੱਕ ਕੀਤਾ, ਉਹਦਾ ਮੈਡੀਕਲ ਕਰਵਾਇਆ ਗਿਆ। ਮੈਡੀਕਲ ਦੇ ਵਿੱਚ ਇਹ ਗੱਲ ਸਾਬਤ ਹੋ ਗਈ ਕਿ ਜਿਹੜੇ ਹਕੀਮ ਸਾਹਿਬ ਨੇ ਦਵਾਈ ਦਿੱਤੀ ਸੀ, ਜਿਹੜੇ ਹਕੀਮ ਸਾਹਿਬ ਨੇ ਨਿਆਣਾ ਜੰਮਣ ਦੀ ਦਵਾਈ ਦਿੱਤੀ ਸੀਗੀ, ਉਸ ਦਵਾਈ ਦੇ ਨਾਲ ਇਸ ਬੱਚੀ ਦੇ ਗੁਰਦੇ ਫੇਲ ਹੋ ਗਏ ਆ, ਜਿਹਦੇ ਨਾਲ ਹੁਣ ਇਹਦੀ ਮੌਤ ਵਾਕਿਆ ਹੋ ਗਈ ਆ। ਜਦੋਂ ਉਹਦੇ ਗੁਰਦੇ ਖਰਾਬ ਹੋ ਗਏ, ਉਹਨੂੰ ਉਹਦੇ ਮਾਪਿਆਂ ਦੇ ਘਰ ਛੱਡ ਕੇ ਆਪ ਫਰਾਰ ਹੋ ਗਏ। ਭਈ ਜਦੋਂ ਤੁਹਾਨੂੰ ਨਿਆਣੇ ਦਾ ਸ਼ੌਕ ਸੀਗਾ, ਜਦੋਂ ਤੁਹਾਨੂੰ ਹਕੀਮ ਕੋ ਦਵਾਈ ਲੈਣ ਦਾ ਸ਼ੌਕ ਚੜਿਆ ਹੋਇਆ ਸੀਗਾ, ਹੁਣ ਇਹਦੇ ਗੁਰਦੇ ਖਰਾਬ ਹੋ ਗਏ ਆ, ਹੁਣ ਇਹਨੂੰ ਸਾਂਭੋ ਵੀ। ਉਹ ਵਿਚਾਰਾ ਜਿਹੜਾ ਪਿਓ ਸੀਗਾ ਉਹ ਲੈ ਕੇ ਅਲਾਈਡ ਹਸਪਤਾਲ ਦੇ ਵਿੱਚ ਉਹਦੇ ਡਾਇਲਸਿਸ ਕਰਵਾਉਂਦਾ ਰਿਹਾ। 6-7 ਮਹੀਨੇ ਡਾਇਲਸਿਸ ਚੱਲਦੇ ਰਹੇ। ਉਸ ਤੋਂ ਬਾਅਦ ਬਿਲ ਆਖਰ ਕੱਲ੍ਹ ਉਹ ਬੱਚੀ ਜਿਹੜੀ ਸੀਗੀ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਗਈ। ਚੱਕ ਝੁਮਰਾ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਮੁਲਜ਼ਮਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਆ। ਪੁਲਿਸ ਦਾ ਇਹ ਕਹਿਣਾ ਵਾ ਕਿ ਅਸੀਂ ਬਹੁਤ ਜਲਦ ਇਹਨਾਂ ਸਫਾਕ ਮੁਲਜ਼ਮਾਨ ਨੂੰ ਗ੍ਰਿਫਤਾਰ ਕਰ ਲਵਾਂਗੇ। ਮੇਰੀ ਐਂਡ ਤੇ ਤਮਾਮ ਦੋਸਤਾਂ ਨੂੰ ਸੁਣਨ ਵਾਲਿਆਂ ਨੂੰ ਗੁਜ਼ਾਰਿਸ਼ ਆ ਕਿ ਇਹਨਾਂ ਹਕੀਮਾਂ ਕੋਲੋਂ ਬਚੋ। ਨਾ ਇਹ ਨਿਆਣਾ ਜੰਮਣ ਦੀ ਦਵਾਈ ਦੇ ਸਕਦੇ ਆ, ਨਾ ਇਹ ਮਰਦਾਨਾ ਕਮਜ਼ੋਰੀ ਦੀ ਦਵਾਈ ਦੇ ਸਕਦੇ ਆ, ਨਾ ਹੀ ਕਿਸੇ ਕਿਸਮ ਦੀ ਦਵਾਈ ਇਹ ਦੇ ਸਕਦੇ ਆ। ਇਹਨਾਂ ਨੇ ਜਿਹੜੀ ਵੀ ਪੁੜੀ ਬਣਾ ਕੇ ਜਨਾਬ ਦੇਣੀ ਆ, ਉਹਦਾ ਡਾਇਰੈਕਟ ਤੁਹਾਡੇ ਗੁਰਦਿਆਂ ਤੇ ਅਸਰ ਹੋਣਾ ਵਾ। ਕੋਈ ਡਾਕਟਰ ਫੜ ਲਓ ਜਿਹੜਾ ਅੱਛਾ ਡਾਕਟਰ ਹੋਵੇ। ਬਹੁਤ ਅੱਛੇ ਡਾਕਟਰ ਨੇ ਜਿਹੜੇ ਪ੍ਰੋਪਰ ਇਹਨਾਂ ਚੀਜ਼ਾਂ ਦਾ ਇਲਾਜ ਕਰਦੇ ਨੇ। ਉਹਨਾਂ ਕੋਲ ਜਾ ਕੇ ਆਪਣਾ ਇਲਾਜ ਕਰਵਾ ਲਓ। ਕਿਉਂ ਆਪਣੇ ਗੁਰਦਿਆਂ ਦਾ ਬੇੜਾ ਗਰਕ ਕਰਦੇ ਹੋ? ਕਿਉਂ ਆਪਣੀਆਂ ਆਉਣ ਵਾਲੀਆਂ ਨਸਲਾਂ ਦਾ ਬੇੜਾ ਗਰਕ ਕਰਦੇ ਹੋ? ਸਿਰਫ ਇਸ ਗੱਲ ਤੇ ਗੌਰ ਕਰਨਾ। ਬਹੁਤ ਸ਼ੁਕਰੀਆ।